ਇੱਕ ਵਾਰ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਸਿਆਸੀ ਮੁੱਦੇ। ਅੱਜ ਦੋ ਇਸ਼ੂਜ਼ ਬਾਰੇ ਮੈਂ ਗੱਲ ਕਰਨੀ ਚਾਹਾਂਗਾ। ਇੱਕ ਤਾਂ ਜਿਹੜਾ ਕਾਫੀ ਚਰਚਾ 'ਚ ਹੈ, ਜਿਸ ਤਰੀਕੇ ਨਾਲ ਸੌਦਾ ਸਾਧ ਦੇ ਗੁੰਡਿਆਂ ਨੇ ਪਿਛਲੇ 4-5 ਦਿਨ 'ਚ ਸਾਰਾ ਪੰਜਾਬ ਟੂ ਏ ਗ੍ਰਾਈਂਡਿੰਗ ਹਾਰਟ ਰੇਲਵੇ ਹੋਏ, ਬੱਸਾਂ ਹੋਣ, ਔਰ ਉਸ ਦੇ ਲਈ ਕਿਵੇਂ ਐਡਮਿਨਿਸਟ੍ਰੇਸ਼ਨ ਇੱਕ ਸਾਇਲੈਂਟ ਸਪੈਕਟੇਟਰ, ਜਿਹਨੂੰ ਮੂਕ ਦਰਸ਼ਕ ਕਹਿੰਦੇ ਨੇ, ਉਹ ਬਣਿਆ ਰਿਹਾ ਜੀ। ਕਿਵੇਂ ਉਹਨਾਂ ਲੋਕਾਂ ਨੇ ਕਿਸ ਹੱਦ ਤੱਕ ਜਾ ਕੇ, ਔਰ ਇੱਕ ਵਾਕਿਆ ਜਿਹੜਾ ਅਜੀਤ ਅਖਬਾਰ ਨੇ ਵੀ ਕੈਰੀ ਕੀਤਾ ਕਿ ਕਿਵੇਂ ਇੱਕ ਸਿੱਖ ਜਿਹਦੇ ਕੋਲ ਆਪਣੀ ਵੱਡੀ ਗੱਡੀ ਸੀ, ਉਹ ਗੁਜ਼ਰ ਰਿਹਾ ਸੀ ਕਿਉਂਕਿ ਜਦੋਂ ਟ੍ਰੈਫਿਕ ਔਰ ਬੱਸਾਂ ਬੰਦ ਹੋ ਗਈਆਂ, ਜਿਹੜੇ ਕਿਤੇ ਵਿਚਾਰੇ ਮੁਸਾਫਰ ਰੁਕੇ ਨੇ, ਆਏ ਨੇ, ਉਹਨੇ ਦੇਖਿਆ ਕੁਛ ਬਜ਼ੁਰਗ ਜਿਹੜੀਆਂ ਅੰਮ੍ਰਿਤਧਾਰੀ ਬੀਬੀਆਂ ਖੜੀਆਂ ਨੇ ਸੜਕ ਦੇ ਕੰਢੇ, ਬੱਸ ਨਹੀਂ ਆਈ, ਉਹਨੇ ਉਹਨਾਂ ਨੂੰ ਆਪਣੇ ਬਿਠਾ ਲਿਆ। ਔਰ ਉਹ ਜਦੋਂ ਉਹਨਾਂ ਦੇ ਕਿਤੇ ਨੇੜਿਓਂ ਦੀ ਲੰਘਿਆ ਜਿੱਥੇ ਉਹਨਾਂ ਦੀ ਕਰਾਊਡ ਸੀ, ਉਹਨਾਂ ਨੇ ਦੇਖਿਆ ਕਿ ਵਿੱਚ ਅੰਮ੍ਰਿਤਧਾਰੀ ਬੀਬੀਆਂ ਬੈਠੀਆਂ, ਔਰ ਉਹਨਾਂ ਨੇ ਹਮਲਾ ਕਰਕੇ ਜਿਹੜਾ ਉਹ ਸਾਰੀ ਗੱਡੀ ਨੂੰ ਤੋੜ ਦਿੱਤਾ, ਬਿਲਕੁਲ ਬ੍ਰੈਂਡ ਨਿਊ ਗੱਡੀ ਨੂੰ ਜੀ। ਸੋ ਅੱਜ ਹਾਲਾਤ ਇਹ ਨੇ, ਔਰ ਅੱਜ ਦੀ ਖਬਰ ਹੀ ਸੀ ਕਿ ਜੀ ਸੁਖਬੀਰ ਬਾਦਲ ਨੇ ਉਹਨਾਂ ਦੇ ਡੈਲੀਗੇਸ਼ਨ, ਅੱਜ ਉਹਨਾਂ ਨੇ ਧਰਨਾ ਚੁੱਕ ਦਿੱਤਾ, 2-3 ਦਿਨ ਤੋਂ ਇਹ ਚੱਲ ਰਿਹਾ ਸੀ ਕਿ ਜੀ ਉਹਨਾਂ ਨੂੰ ਐਸ਼ੋਰ ਕੀਤਾ ਹੈ ਕਿ ਵੀ ਅਸੀਂ ਸਿਰਫ ਮੇਕ ਸ਼ੋਰ ਕਰਾਂਗੇ ਕਿ ਸਿਨੇਮਿਆਂ ਦੀ ਸਿਕਿਉਰਿਟੀ ਦਾ ਧਿਆਨ ਕਰਾਂਗੇ ਔਰ ਇਹ ਫਿਲਮ ਜਿਹੜੀ ਹੈ ਰਿਲੀਜ਼ ਹੋਏਗੀ। ਹੁਣ ਜਿਹੜਾ ਉਹਨਾਂ ਦਾ ਧਰਨੇ ਦਾ ਕਾਰਨ ਉਹ ਇਹੀ ਕਿ ਜੀ ਉਹ ਜਿਹੜਾ ਫਰਾਡ ਖੜਾ ਕੀਤਾ ਹੋਇਆ ਏਜੰਸੀਆਂ ਨੇ, ਉਹ ਫਰਾਡ ਜੇ ਸਟੰਟ ਕਰਦਾ ਕਿ ਜੀ ਉਹਦੀ ਫਿਲਮ ਜਿਹੜੀ ਆ ਉਹ ਪੰਜਾਬ ਦੇ ਵਿੱਚ ਕਿਉਂ ਨਹੀਂ ਲੱਗਣ। ਹਾਲਾਂਕਿ ਉਹਨੂੰ ਨਾ ਸੈਂਸਰ ਬੋਰਡ ਨੇ ਰੋਕਿਆ ਔਰ ਈਵਨ ਪੰਜਾਬ ਗਵਰਨਮੈਂਟ ਵੀ, ਜਿਹਨਾਂ ਦਾ ਕਿ ਹੁਣ ਅਸੀਂ ਜਦੋਂ ਸਾਰੀ ਗੱਲ ਨੂੰ ਤੁਸੀਂ ਪਿੱਛੇ ਜੋੜ ਕੇ ਦੇਖਦੇ ਹੋ ਤੇ ਸੁਖਬੀਰ ਬਾਦਲ ਦੀ ਇਹ ਕਰਤੂਤ ਜਿਹੜੀ ਹੈ ਸਾਹਮਣੇ ਆਂਦੀ ਹੈ ਕਿ ਹੁਣ ਵੀ ਉਹਨੇ ਕਿਹਾ ਜੀ ਲੱਗ ਜਾਏਗੀ, ਤੇ ਇਹ ਗੱਲ ਤਾਂ ਸ਼ਸ਼ੀਕਾਂਤ ਸਾਬਕਾ ਡਾਇਰੈਕਟਰ ਜਨਰਲ ਪ੍ਰਿਜ਼ਨਸ ਨੇ ਕਹੀ, ਉਸਨੇ ਔਨ ਰੈਕਰਡ ਹੈ, ਉਹਨਾਂ ਨੇ ਕਿਹਾ ਕਿ ਜੀ ਇਹ ਸਾਰਾ ਆਪਰੇਸ਼ਨ ਹੀ, ਵੀ ਮੈਂ ਉਦੋਂ ਇੰਟੈਲੀਜੈਂਸ ਦੇ ਵਿੱਚ ਸੀ ਪੰਜਾਬ ਦੇ ਵਿੱਚ, ਜਦੋਂ ਕਿ ਮੈਨੂੰ ਇਹ ਟਾਸਕ ਅੰਦਰ ਜਿਹੜੀ ਸੌਦਾ ਸਾਧ ਦੇ ਡੇਰੇ ਸਲਾਬਤਪੁਰ 'ਚ ਪੋਸ਼ਾਕ ਭੇਜੀ, ਉਹ ਏਜੰਸੀਆਂ ਨੇ ਬਣਾਈ ਪੰਜਾਬ ਦੀਆਂ ਨੇ, ਔਰ ਫਿਰ ਲੱਖ ਰੁਪਈਆ ਦੇ ਕੇ ਐਡਵਰਟੀਜ਼ਮੈਂਟ ਲਾ ਕੇ ਉਹ ਫੋਟੋਆਂ, ਔਰ ਮੈਨੂੰ ਯਾਦ ਸੀ ਕਿ ਵੀ ਅਜੀਤ ਅਖਬਾਰ ਨੇ ਵੀ ਲਾਈ ਸੀ ਕਿ ਉਹਨੇ ਸਵਾਂਗ 10ਵੇਂ ਪਾਤਸ਼ਾਹ ਦਾ ਰਚਿਆ ਹੋਇਆ ਤੇ ਜਾਮੇ ਇਨਸਾਨ ਦੇ ਨਾਂ ਥੱਲੇ ਉਹ ਆਪਣਾ ਜਾਲੀ ਜਿਹੜਾ ਅੰਮ੍ਰਿਤ ਉਹ ਤਿਆਰ ਕਰ ਰਿਹਾ। ਹੁਣ ਜਿਸ ਔਰ ਇਹਦਾ ਰੀਜ਼ਨ ਉਦੋਂ ਇਹ ਸੀ ਕਿ ਉਸ ਤੋਂ ਪਿਛਲੀਆਂ ਚੋਣਾਂ ਵੇਲੇ ਜਿਹੜਾ ਮਾਲਵਾ ਰੀਜਨ ਦੇ ਵਿੱਚ ਅਕਾਲੀਆਂ ਨੇ ਸੀਟਾਂ ਹਾਰੀਆਂ, ਬਹੁਤ ਸਾਰੇ ਸੌਦਾ ਸਾਧ ਦੇ ਜਿਹੜੇ ਸੀ, ਕਿਉਂਕਿ ਉਹਦਾ ਬਠਿੰਡੇ ਤੋਂ ਜਿਹੜਾ ਹੈ ਉਹਦਾ ਕੁੜਮੇ ਸੌਦਾ ਸਾਧ ਦਾ, ਜੱਸੀ ਕੇ ਕੀ ਨਾਂ ਹੈ ਉਹਦਾ, ਕਿ ਉਹਨਾਂ ਨੇ ਵੋਟਾਂ ਕਾਂਗਰਸ ਨੂੰ ਪਾਈਆਂ ਨੇ। ਸੋ ਉਹਨੇ ਕਿਹਾ ਜੀ ਕੋਈ ਨਹੀਂ, ਤੁਹਾਨੂੰ ਸਬਕ ਸਿਖਾਉਂਦੇ। ਸੋ ਜ਼ਾਹਰ ਹੈ ਕਿ ਵੀ ਜਿਹੜੀ ਗੱਲ ਦੀ ਸ਼ੁਰੂਆਤ ਹੀ ਇਹਨਾਂ ਏਜੰਸੀਆਂ ਨੇ ਕੀਤੀ ਹੋਏ ਔਰ ਬਾਦਲ ਦੇ ਥੱਲੇ ਉਹ ਤਾਂ ਗੇਮ ਪਲੇ ਕਰ ਰਿਹਾ, ਲੇਕਿਨ ਤੁਸੀਂ ਇਹਦੇ 'ਚ ਅੰਦਾਜ਼ਾ ਲਾਓ ਕਿ ਮਾਲਵਾ ਰੀਜਨ ਦੇ ਵਿੱਚ ਜਿੱਥੇ ਮੈਜੋਰਟੀ ਸਿੱਖ ਰਹਿੰਦੇ ਨੇ ਪੰਜਾਬ ਦੇ ਜੀ, ਅੱਜ ਸਾਡੀਆਂ ਅੰਮ੍ਰਿਤਧਾਰੀ ਬੀਬੀਆਂ ਸਿੰਘ ਸੁਰੱਖਿਅਤ ਨਹੀਂ ਨੇ, ਔਰ ਇਸ ਕਦਰ ਗੁੰਡਿਆਂ ਦਾ ਉਹ ਸੌਦਾ ਸਾਧ ਦੇ ਥੱਲੇ ਹੋਣ ਜਾਂ ਰਾਪੁਰ ਬੱਲਾਂ ਵਾਲੇ ਦੇ ਨਾਂ ਥੱਲੇ ਜਿਸ ਕਿਸਮ ਦਾ ਹਸ਼ਰ ਦੁਆਬੇ 'ਚ ਕੀਤਾ ਗਿਆ ਸੀ ਕਿ ਅੱਜ ਇਹ ਨਹੀਂ ਹੈ ਵੀ ਅਸੀਂ ਮਾਈਨੋਰਿਟੀ 'ਚ ਹੁਣ ਉਹਨਾਂ ਨੂੰ, ਔਰ ਮੈਂ ਇਹ ਗੱਲ ਦੁਹਰਾਉਂਦਾ ਕਿ ਹੁਣ ਏਜੰਸੀਆਂ ਨੂੰ ਪੰਜਾਬ 'ਚ ਸਿੱਖਾਂ ਨੂੰ ਮਾਰਨ ਦੇ ਲਈ ਕੋਈ ਫੌਜ ਭੇਜਣ ਦੀ ਲੋੜ ਨਹੀਂ। ਹੁਣ ਆਹੀ ਸੌਦਾ ਸਾਧ ਦੇ ਗੁੰਡੇ, ਜੇ ਕੱਲ ਨੂੰ ਸੌਦਾ ਸਾਧ ਦਾ ਕੋਈ ਕੰਮ ਹੋ ਜਾਂਦਾ ਹੈ ਜਾਂ ਕੋਈ ਹੋਰ ਵਾਕਿਆ ਹੁੰਦਾ ਤੇ ਇਹੀ ਜਿਹੜੇ ਨੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਸਿੱਖ ਬੀਬੀਆਂ ਦੇ ਨਾਲ ਜੋ ਕਰਨਗੇ, ਉਹਨਾਂ ਨੇ ਟ੍ਰੇਲਰ ਦਿਖਾ ਦਿੱਤਾ ਔਰ ਜੋ ਕੁਝ ਫਿਰ ਕਤਲੇਆਮ ਔਰ ਤਬਾਹੀ, ਜਿਵੇਂ ਕਰੋੜਾਂ ਅਰਬਾਂ ਰੁਪਏ ਦਾ ਉਹਨਾਂ ਨੇ ਨੁਕਸਾਨ ਕੀਤਾ, ਕਿੱਥੇ ਹੈ ਰੇਲਵੇ ਪੁਲਿਸ, ਕਿੱਥੇ ਹੈ ਸਾਰੇ ਮਹਿਕਮੇ। ਸੋ ਇੱਕ ਪਾਸੇ ਤਾਂ ਉਸ ਫਰਾਡ ਬੰਦੇ ਦਾ, ਉਸ ਦੀ ਸੋ ਕਾਲਡ ਫਿਲਮ ਦੇ ਨਾਂ ਥੱਲੇ ਉਹ ਕਿਸੇ ਹੱਦ ਤੱਕ ਵੀ ਸਟੇਟ ਦਾ ਨੁਕਸਾਨ ਕਰਨ ਨੂੰ ਤਿਆਰ ਨੇ, ਤੇ ਦੂਸਰੀ ਖਬਰ ਜਿਸ ਦੇ ਉੱਤੇ ਸਾਡੀਆਂ ਜਥੇਬੰਦੀਆਂ ਵੀ ਰਿਐਕਟ ਕਰ ਰਹੀਆਂ ਔਰ ਬਣਦਾ ਵੀ ਹੈ ਰਿਐਕਟ ਕਰਨਾ, ਪਰ ਇਹ ਗੱਲ ਸਾਬਤ ਕਰਦੀ ਹੈ ਕਿਵੇਂ ਥਾਂ ਤੇ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਕਿੰਨੀਆਂ ਕਾਮਨ ਹੋ ਗਈਆਂ ਨੇ। ਔਰ ਹੁਣ ਜਿਹੜੀ ਖਬਰ ਬੇਸ਼ੱਕ ਵੀਕਐਂਡ ਦੀ ਸੀ ਔਰ ਉਸ ਤੋਂ ਬਾਅਦ, ਔਰ ਇਹ ਖਬਰ ਹੈ ਕਿ ਪਟਿਆਲਾ ਦੇ ਇੱਕ ਕੋਰਟ ਨੇ, ਔਰ ਈਵਨ ਟ੍ਰਿਬਿਊਨ ਦੀ ਹੈਡਲਾਈਨ ਸੀ, ਪਟਿਆਲਾ ਕੋਰਟ ਇਸ਼ੂਜ਼ ਸਮਨਸ ਟੂ ਗ੍ਰੰਥ ਸਾਹਿਬ ਇਨ ਪ੍ਰਾਪਰਟੀ ਡਿਸਪਿਊਟ। ਹੁਣ ਉਦੋਂ ਤਾਂ ਇਹ ਬੜੇ ਮਾਣ ਨਾਲ ਸਾਡੇ ਬਹੁਤ ਸਾਰੇ ਕਹਿੰਦੇ ਰਹੇ, ਅਜੇ ਵੀ ਕਹਿੰਦੇ ਨੇ ਕਿ ਜੀ ਦੇਖੋ ਸੁਪਰੀਮ ਕੋਰਟ ਨੇ ਆਪਣੇ ਇੱਕ ਫੈਸਲੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਲਿਵਿੰਗ ਐਂਟੀਟੀ ਐਜ਼ ਅ ਪਰਸਨ ਮੰਨੇ। ਉਹ ਬੇਸ਼ੱਕ ਕੋਈ ਡੇਰਿਆਂ ਨਾਲ ਝਗੜਾ ਸੀ ਔਰ ਉਹ ਸ਼੍ਰੋਮਣੀ ਕਮੇਟੀ ਦੀ ਫੇਵਰ 'ਚ ਗਿਆ,
ਹੁਣ ਉਸ ਦਾ ਉਦੋਂ ਤਾਂ ਲੱਗਾ ਕਿ ਜੀ ਦੇਖੋ ਸੁਪਰੀਮ ਕੋਰਟ ਨੇ ਵੀ ਜਿਹੜੀ ਗੱਲ ਕੋਈ ਗੀਤਾ ਬਾਰੇ ਨਹੀਂ ਹੈ ਜਾਂ ਕੁਰਾਨ ਬਾਰੇ ਨਹੀਂ ਹੈ ਜਾਂ ਹੋਰ ਬਾਰੇ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਨੂੰ ਅਦਾਲਤ ਨੇ ਵੀ ਮੰਨ ਲਿਆ ਕਿ ਜੀ ਇਹ ਲਿਵਿੰਗ ਪਰਸਨ ਨੇ, ਹੈ ਨਾ ਜੀ। ਲੇਕਿਨ ਇਹ ਉਹਦੀਆਂ ਹੁਣ ਕੀ ਅੱਗੋਂ ਇੰਪਲੀਕੇਸ਼ਨਸ ਕੀ ਨੇ ਔਰ ਕਿਸ ਹੱਦ ਤੱਕ ਇਹ ਅਦਾਲਤਾਂ ਔਰ ਉਹਨਾਂ ਦੇ ਵਿੱਚ ਬੈਠੇ ਈਵਨ ਸਿੱਖ ਜੱਜ ਜਿਹੜੇ ਨੇ, ਇਹ ਜਿਸ ਬੀਬੀ ਨੇ ਆਰਡਰ ਕੱਢਿਆ ਉਹਦੇ ਨਾਂ ਤੋਂ ਲੱਗਦਾ ਵੀ ਇਹ ਸਿੱਖ ਹੈ, ਕਿ ਇਹ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਧਿਰ ਬਣਾ ਕੇ ਕਿਸੇ ਝਗੜੇ ਦੇ ਵਿੱਚ ਅਦਾਲਤ 'ਚ ਲਿਆਉਣ ਦੇ ਆਰਡਰ ਜਿਹੜੇ ਨੇ ਕਿ ਪੇਸ਼ ਕਰੋ, ਇਹ ਉਹਨਾਂ ਨੇ ਕੀਤਾ। ਔਰ ਇਹਦੀ ਖਬਰ ਹੈ ਪਟਿਆਲਾ ਕੋਰਟ ਇਸ਼ੂ, ਮੈਂ ਪੜ੍ਹ ਦਿੱਤੀ ਹੈ ਹੈਡਲਾਈਨ। A dispute over a piece of land has taken a curious turn in Patiala with a local court making a Gurdwara and its Guru Granth Sahib as party in the case and summoning them for the next hearing on September 25th। ਕਿ 25 ਸਤੰਬਰ ਨੂੰ ਨੇ ਤਲਬ ਕੀਤਾ ਕੋਰਟ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਿ ਗੁਰੂ ਗ੍ਰੰਥ ਸਾਹਿਬ ਆ ਕੇ ਇੱਥੇ ਪੇਸ਼ੀ ਦੇ ਔਰ ਗੁਰਦੁਆਰਾ ਦੇ, ਕਿਉਂਕਿ ਇਹ ਜਿਹੜੀ ਕਹਾਣੀ ਹੈ ਉਹ ਇਹ ਹੈ ਕਿ ਵੀ ਇੱਕ the case surrounds one canal of land adjoining the Gurdwara at Madhu Majra village, which was purchased by a resident Baldev Singh and donated for the shrine's extension. The donation, however, was challenged in the court by Gurnaib Singh, who claimed the land was in his possession and he had been tilling it for the past several years. ਕਹਾਣੀ ਇਹ ਹੈ ਕਿ ਗੁਰਦੁਆਰੇ ਦੇ ਨਾਲ ਲੱਗਦੀ ਇੱਕ ਕਨਾਲ ਜ਼ਮੀਨ ਇੱਕ ਸਿੱਖ ਨੇ ਜਿਹੜਾ ਕਿ ਮੱਧੂ ਮਾਜਰਾ ਪਿੰਡ ਹੈ ਉਹਦੇ ਚ ਬਲਦੇਵ ਸਿੰਘ ਨਾਂ ਦੇ ਇੱਕ ਬੰਦੇ ਨੇ ਖਰੀਦ ਕੇ ਗੁਰਦੁਆਰੇ ਨੂੰ ਦੇ ਦਿੱਤੀ ਕਿ ਜੀ ਇਹ ਗੁਰਦੁਆਰੇ ਦੀ ਹੈ, ਪਰ ਇਹ ਜਿਹੜੀ ਦਿੱਤੀ ਜ਼ਮੀਨ ਹੈ ਉਸ ਨੂੰ ਗੁਰਨੈਬ ਸਿੰਘ ਨਾਂ ਦੇ ਇੱਕ ਬੰਦੇ ਨੇ ਜਿਹੜਾ ਕਿ ਉਸ ਜ਼ਮੀਨ ਦੇ ਉੱਤੇ ਜਿਹਦਾ ਕਈ ਸਾਲਾਂ ਤੋਂ ਕਬਜ਼ਾ ਹੈ ਔਰ ਉਹ ਕਹਿੰਦਾ ਵੀ ਮੈਂ ਇਹਨੂੰ ਵਾਹੁੰਦਾ, ਉਹਨੇ ਇਹਨੂੰ ਚੈਲੰਜ ਕੀਤਾ ਕਿ ਜੀ ਇਹ ਜ਼ਮੀਨ ਤਾਂ ਮੇਰੇ ਕਬਜ਼ੇ 'ਚ ਹੈ, ਇਹ ਤਾਂ ਵਿਕ ਨਹੀਂ ਸਕਦੀ। ਐਕਟਿੰਗ ਔਨ ਗੁਰਨੈਬਸ ਪਲੀ, ਹੁਣ ਉਹ ਜਿਹੜਾ ਗੁਰਨੈਬ ਸਿੰਘ ਜਿਹੜਾ ਜ਼ਮੀਨ ਦੇ ਕਬਜ਼ੇ 'ਚ ਹੈ, ਜਿਹਦੇ ਕਬਜ਼ੇ 'ਚ ਹੈ, ਉਹ ਅਦਾਲਤ 'ਚ ਗਿਆ। ਐਕਟਿੰਗ ਔਨ ਗੁਰਨੈਬਸ ਪਲੀ ਦਾ ਕੋਰਟ ਆਫ ਰਮਨਦੀਪ ਨੀਤੂ, ਇਹ ਹੁਣ ਜੱਜ ਹੈਗੀ ਹੈ ਰਮਨਦੀਪ ਨੀਤੂ ਜੀ, ਉਹਨੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਇਸ਼ੂਡ ਨੋਟਿਸ ਟੂ ਗੁਰਦੁਆਰਾ ਸਾਹਿਬ ਆਫ ਮੱਧੂ ਮਾਜਰਾ ਥਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਿ ਜੀ ਇਹ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਅਸੀਂ ਗੁਰਦੁਆਰੇ ਨੂੰ ਜਿਹੜਾ ਉਹ ਸੰਮਨ ਦੇ ਰਹੇ। ਦਾ ਕੋਰਟ ਆਰਡਰ ਇਸ਼ੂਡ ਔਨ ਸਪਟੈਂਬਰ 11 ਰੈਡ। ਹੁਣ ਐਗਜ਼ੈਕਟ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਅੱਜ ਪੰਜਾਬ ਦੀ ਅਦਾਲਤ ਦੀ ਜੱਜ ਜਿਹੜੀ ਹੈ ਉਹ ਕਿਸ ਹੱਦ ਤੱਕ ਇਹ ਹੈ ਜਿਹਨੂੰ ਕਹਿੰਦੇ ਨੇ ਵੀ ਤੁਸੀਂ ਬਾਰ-ਬਾਰ ਅਪਮਾਨਿਤ ਕਰੋ, ਜ਼ਲੀਲ ਕਰੋ, ਜ਼ਖਮ ਦਿਓ ਤੇ ਫਿਰ ਜ਼ਖਮਾਂ ਦੇ ਉੱਤੇ ਲੂਣ ਸੁੱਟੋ। ਔਰ ਇਹ ਹੈ ਦਿਸ ਡੇ, ਇਹ ਹੁਣ ਉਹਦੀ ਕੋਰਟ ਹੈ ਜਿਹੜੇ ਕੋਰਟ ਆਰਡਰ ਹੈ 11 ਸਤੰਬਰ ਦਾ। ਦਿਸ ਡੇ ਵਾਜ਼ ਫਿਕਸਡ ਫਾਰ ਹੀਅਰਿੰਗ of the above suit and summon was issued to you, Gurdwara and Guru Granth Sahib. The plaintiff appeared. You did not appear. It has been proved to the satisfaction of the court that summons was served on you. ਹੁਣ ਇਹ ਕੋਰਟ ਆਰਡਰ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਕਰਕੇ ਕਿ ਜੀ ਇਹ ਅਸੀਂ 11 ਸਤੰਬਰ ਜਿਹੜਾ ਅਸੀਂ ਡੇਟ ਰੱਖੀ ਸੀ ਹੀਅਰਿੰਗ ਦੇ ਲਈ ਔਰ ਤੁਹਾਨੂੰ ਗੁਰਦੁਆਰੇ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਸੰਮਣ ਭੇਜੇ ਸੀ, ਜਿਹੜਾ ਇਹ ਕਰਨ ਵਾਲਾ ਕੇਸ ਉਹ ਐਪੀਅਰ ਹੋਇਆ, ਤੁਸੀਂ ਯੂ ਡਿਡਨਟ ਐਪੀਅਰ, ਤੁਸੀਂ ਨਹੀਂ ਆਏ ਔਰ ਇਹ ਗੱਲ ਨੂੰ ਯਕੀਨੀ ਬਣਾ ਲਿਆ ਗਿਆ ਕਿ ਤੁਹਾਨੂੰ ਜਿਹੜੇ ਨੇ ਉਹ ਸੰਮਣ ਸਰਵ ਕੀਤੇ ਗਏ। ਔਰ ਹੁਣ ਅਗਲੀ ਡੇਟ ਫਿਕਸ ਕੀਤੀ ਹੈ ਔਰ ਪਿੰਡ ਵਾਲਿਆਂ ਨੇ ਔਰ ਉਹਨਾਂ ਨੇ ਕਿਹਾ ਜੀ ਅਸੀਂ SGPC ਨਾਲ ਕੰਸਲਟ ਕਰਾਂਗੇ, ਵੀ ਵਿਲ ਕੰਸਲਟ SGPC ਐਂਡ ਇਫ ਅਲਾਉਡ ਵੀ ਵਿਲ ਟੇਕ ਦਾ ਗੁਰੂ ਗ੍ਰੰਥ ਸਾਹਿਬ ਟੂ ਕੋਰਟ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਤੁਸੀਂ ਫੁੱਲ ਚਲਾਓ, ਹੈਲੀਕਾਪਟਰ ਇੱਥੇ ਹਾਇਰ ਕੀਤੇ ਹੁੰਦੇ ਨੇ, ਉੱਥੇ ਵੀ ਜਹਾਜ਼ ਫੁੱਲਾਂ ਦੀ ਵਰਖਾ ਕਰ ਰਹੇ ਤੇ ਇੱਕ ਥਰਡ ਰੇਟ ਜਿਹੜੀ ਜੱਜ ਹੈ ਉਹ ਆਰਡਰ ਕਰ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੇਰੀ ਅਦਾਲਤ 'ਚ ਪੇਸ਼ ਕਰੋ, ਕਿਉਂਕਿ ਪਲੈਂਟਿਫ ਨੇ ਕਿਹਾ ਕਿ ਜੀ ਇਹ ਜਿਹੜਾ ਪਾਰਟ ਹੈ ਇਹ ਜ਼ਮੀਨ ਦੇ ਮਾਮਲੇ 'ਚ ਇਹ ਪਾਰਟੀ ਹੈ। ਹੁਣ ਇਸ ਸਾਰੇ ਨੂੰ ਤੁਸੀਂ ਕੀ ਕਹੋਗੇ? ਮਤਲਬ ਮੈਂ ਜਦੋਂ ਇਸ ਨੂੰ ਬਿਆਨ ਵੀ ਕਰ ਰਿਹਾ ਤੁਹਾਡਾ ਅੰਦਰ ਤੱਕ ਦਿਲ ਲਰਜ਼ਦਾ ਹੈ, ਕੰਬਦਾ ਹੈ, ਭੈ ਆਉਂਦਾ ਹੈ ਔਰ ਇਸ ਗੱਲ ਦਾ ਧਿਆਨ ਵੀ ਆਉਂਦਾ ਹੈ ਕਿ ਜਿਸ ਪਾਸੇ ਵੱਲ ਸਥਿਤੀ ਜਾ ਰਹੀ ਹੈ, ਇੱਕ ਪਾਸੇ ਗੁੰਡੇ ਗੁਰੂ ਕੇ ਉਸ ਰੂਪ ਅੰਮ੍ਰਿਤਧਾਰੀ ਬੀਬੀਆਂ ਨੂੰ ਹਰਾਸ ਕਰਦੇ ਨੇ, ਸੜਕ ਦੇ ਉੱਤੇ ਗੱਡੀ ਤੋੜਨ ਤੱਕ ਜਾਂਦੇ ਨੇ, ਦੂਜੇ ਪਾਸੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਦਾ ਇਸ ਹੱਦ ਤੱਕ ਪਾਠ ਜਦੋਂ ਤੁਸੀਂ ਫੇਸਬੁੱਕ, ਇੰਟਰਨੈਟ, ਦੂਜੇ ਤੀਜੇ ਦੇਖਦੇ ਹੋ, ਕੋਈ ਦਿਨ ਐਸਾ ਨਹੀਂ ਹੁੰਦਾ ਜਿੱਦਣ ਕਿਤੇ ਨਾ ਕਿਤੇ ਕੁਝ ਹੋ ਨਾ ਰਿਹਾ ਹੋਏ।
ਜਿਹੜਾ ਕਿ ਕੋਈ ਮਜ਼ਾਕ ਬਣਾ ਰਿਹਾ ਹੈ, ਕੋਈ ਕਹਾਣੀ ਕੱਢ ਰਿਹਾ ਹੈ। ਔਰ ਜੇ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਜੋੜ ਕੇ ਦੇਖੋ, ਇੱਧਰ ਅਸੀਂ ਇਹਨਾਂ ਦਿਨਾਂ ਦੀ ਗੱਲ ਕਰਦੇ ਹਾਂ ਪਠਾਨਕੋਟ 'ਚ ਜੀ ਗੁਰਦੁਆਰਾ ਸਾਹਿਬ ਅੱਧੀ ਰਾਤ ਨੂੰ ਜਿਹੜਾ ਹੈ ਉਹ ਮੈਨੇਜਮੈਂਟ ਕਮੇਟੀ ਦੀ ਮਿਲੀ ਭੁਗਤ ਨਾਲ ਜਿਹੜਾ ਹੈ ਉਹ ਉਸ ਨੂੰ ਢਾਹ ਦਿੱਤਾ ਜਾਂਦਾ ਹੈ। ਔਰ ਜਿਹੜੀ ਰਿਪੋਰਟ ਆਈ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਉਹਦੇ 'ਚ ਨੇ, ਮਤਲਬ ਉਹਨਾਂ ਨੇ ਇੰਨਾ ਵੀ ਜਿਹੜਾ ਹੈ ਉਹ ਨਹੀਂ ਜ਼ਰੂਰੀ ਸਮਝਿਆ ਕਿ ਜੇ ਤੁਸੀਂ ਇਸ ਕਿਸਮ ਦੀ ਕੋਈ ਮਾੜੀ ਕਾਲੀ ਕਰਤੂਤ ਕਰਨ ਜਾ ਰਹੇ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਮਾਨ ਜਿਹੜਾ ਹੈ ਉਸ ਨੂੰ ਤਾਂ ਦੇਖੋ। ਸੋ ਇਹ ਕੋਈ ਐਂਡ ਆਫ ਦਾ ਰੋਡ ਨਹੀਂ ਹੈ, ਇਹ ਹੁਣ ਜਾਏਗੀ ਇਸ ਪਾਸੇ ਗੱਲ। ਆਉਣ ਵਾਲੇ ਦਿਨਾਂ 'ਚ ਅਸੀਂ ਵੱਡੇ ਪੈਮਾਨੇ ਦੇ ਉੱਤੇ ਹੋਰ ਵੀ ਘਟਨਾਵਾਂ ਦੇਖਾਂਗੇ ਕਿ ਜਿਹੜੀਆਂ ਸਿੱਖੀ ਜਜ਼ਬਾਤਾਂ ਨੂੰ ਉਹ ਇਸ ਕਦਰ ਵਰੂੰਦਰ ਦੇਣਗੇ ਕਿ ਸਾਡੇ ਅੰਦਰ ਰਿਐਕਟ ਕਰਨ ਦੀ ਗੱਲ ਨਹੀਂ ਰਹੇਗੀ। ਅਸੀਂ ਕਹਾਂਗੇ ਜੀ ਹੁਣ ਇੱਥੇ ਤਾਂ ਜਦੋਂ ਗੁਲਾਮ ਹੀ ਹੋ ਗਏ ਇੱਥੇ ਤੇ ਹੋਣਾ ਹੀ ਹੋਣਾ। ਤੇ ਜਿਹੜੇ ਮਾੜੇ ਮੋਟੇ ਕੋਈ ਆਵਾਜ਼ ਚੁੱਕਣ ਵਾਲੇ ਨੇ ਉਹ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਉਹ ਸਾਰੇ ਅੰਦਰ ਲਿਆ ਕੇ ਧੱਕ ਦਿੱਤੇ ਗੁਰਦਾਸਪੁਰ ਜੇਲ੍ਹ ਦੇ ਵਿੱਚ। ਕੇਸ ਉਹਨਾਂ ਦੇ ਕੀ ਬਣਾਏ ਨੇ। ਤੇ ਇਧਰ ਅਰਬਾਂ ਦਾ ਨੁਕਸਾਨ ਕਰਨ ਵਾਲੇ ਸੌਦਾ ਸਾਧ ਦੇ ਚੇਲੇ ਜੇ ਕੋਈ ਕੇਸ ਕੀਤਾ ਵੀ ਹੋਏਗਾ ਰਜਿਸਟਰ ਅਗੇਂਸਟ ਦਾ ਅਨਨੋਨ ਪੀਪਲ। ਹੁਣ ਇੱਥੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨਜ਼ਰ ਆਉਂਦਾ ਹੈ ਕਿ ਇਹ ਧਿਰ ਹੈ ਕਿਉਂਕਿ ਜੀ ਉਹਨਾਂ ਨੇ ਜ਼ਮੀਨ ਗੁਰਦੁਆਰੇ ਨੂੰ ਲਾਈ। ਤੇ ਜਿਹੜਾ ਫਿਲਮ ਦਾ ਮੇਨ ਪ੍ਰੋਡਿਊਸਰ ਐਕਟਰ ਡਾਇਰੈਕਟਰ ਬਣਿਆ ਹੋਇਆ ਫਾਈਨੈਂਸ ਕਰਨ ਵਾਲਾ, ਜੇ ਰੇਲਵੇ ਪ੍ਰਾਪਰਟੀ ਨੂੰ ਜਾਂ ਬੱਸਾਂ ਨੂੰ ਰੋਕਿਆ ਜਾਂਦਾ ਹੈ, ਅਬਸਟਰਕਸ਼ਨ ਆਫ ਦਾ ਲਾਅ ਜਿਹੜਾ ਹੈ ਉਹ ਕੀਤੀ ਜਾਂਦੀ ਹੈ, ਤੇ ਅਕਿਊਜ਼ ਤਾਂ ਉਹ ਨੇ। ਕਿੱਥੇ ਹੈ ਕੇਸ ਉਸ ਠੱਗ ਦੇ ਅਗੇਂਸਟ ਜਾਂ ਇਹਨਾਂ ਦੀਆਂ ਜਿਹੜੀਆਂ ਯੂਨਿਟਾਂ ਨੇ ਬਠਿੰਡਾ ਹੋਏ, ਦੂਜਾ ਹੋਏ, ਮੋਗਾ ਹੋਏ, ਜਿੱਥੇ ਇਹਨਾਂ ਨੇ ਗੁੰਡਾਗਰਦੀਆਂ ਕੀਤੀਆਂ ਨੇ। ਸੋ ਇਹ ਜਿਹੜਾ ਐਵੇਂ ਨਹੀਂ ਉਹ ਜੇ KP ਗਿੱਲ ਦੇ ਨਾਲ ਬਹਿ ਕੇ ਚਾਹ ਪੀਣ ਦੀ ਗੱਲ ਜਾਂ ਲੰਗਰ ਉਹਦੀ ਲੰਚ ਡਿਨਰ ਕਰਨ ਦੀ ਗੱਲ ਕਿਤਾਬ ਦੇ ਵਿੱਚ ਸਾਹਮਣੇ ਆਈ ਹੈ। ਸੋ ਜ਼ਾਹਰ ਹੈ ਕਿ ਇਹ ਜਿਹੜੇ ਸਾਰਾ ਕੁਝ ਹੀ ਹੈ ਕਦੋਂ ਤੋਂ ਚੱਲ ਰਿਹਾ ਹੈ, ਕਿਵੇਂ ਇਹਨਾਂ ਦੀ ਮਿਲੀ ਭੁਗਤ ਹੈ, ਇਹ ਸਾਰੀ ਗੱਲ ਜਿਹੜੀ ਹੈ ਹੁਣ ਬਿਲਕੁਲ ਸਾਹਮਣੇ ਆ ਰਹੀ ਹੈ। ਔਰ ਅੱਜ ਅਸੀਂ ਬਹੁਤ ਮੰਦੀ ਹਾਲਤ ਦੇ ਵਿੱਚ ਪੰਜਾਬ ਦੇ ਵਿੱਚ ਸਾਡਾ ਧਰਮ ਔਰ ਸਾਡੀ ਕੌਮ ਹੈ, ਇਸ ਗੱਲ ਵੱਲ ਸਾਡਾ ਧਿਆਨ ਨਹੀਂ ਜਾ ਰਿਹਾ ਹੈ ਬਹੁਤ ਸਾਰਾ। ਔਰ ਜਿਸ ਤਰੀਕੇ ਨਾਲ ਉੱਥੇ ਸਿੱਖੀ ਦਾ ਇਹ ਅਪਮਾਨ ਹੋ ਰਿਹਾ, ਇੱਥੇ ਅਕਾਲੀਆਂ ਨੇ ਆਪਣੇ ਉਹ ਮਸਨੂਈ ਜੇ ਬੰਦੇ ਖੜੇ ਕਰਕੇ ਔਰ ਕਿ ਜੀ ਹੁਣ ਨੈਟਵਰਕ ਬਣੇਗਾ, ਦਫ਼ਤਰ ਬਣਨਗੇ, ਸ਼ਿਕਾਇਤਾਂ NRIs, ਔਰ ਹੁਣ ਉੱਥੇ ਇੱਥੋਂ ਦੇ ਜਿਹੜੇ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਹੈ ਉਹਨਾਂ ਦੇ ਬਿਆਨ ਉੱਥੇ ਜਿਹੜੇ ਨੇ ਉਹ ਬੜੇ ਮਿਰਚ ਮਸਾਲੇ ਲਾ ਕੇ ਉਹਨਾਂ ਦੇ ਜਿਹੜੇ ਅੱਗੋਂ ਵੈਬਸਾਈਟ ਜਾਂ ਮੀਡੀਆ ਖੜਾ ਉਹ ਲਾ ਰਹੇ ਨੇ ਜਿਵੇਂ ਕਿ ਬਾਹਰ ਅਮਰੀਕਾ ਦੇ ਵਿੱਚ ਅਕਾਲੀ ਦਲ ਕੋ ਬਹੁਤ ਵੱਡੀ ਐਂਟੀਟੀ ਹੈ ਔਰ ਜਿਨ੍ਹਾਂ ਦਾ ਬਹੁਤ ਵੱਡਾ ਨੈਟਵਰਕ ਬਣ ਗਿਆ ਹੈ। ਉਹ ਹੁਣ 3 ਦਫ਼ਤਰ ਖੋਲਣਗੇ, ਇੱਕ ਨਿਊਯਾਰਕ 'ਚ ਖੋਲਣਗੇ, ਇੱਕ ਵਾਸ਼ਿੰਗਟਨ 'ਚ ਖੋਲਣਗੇ, ਕੈਲੀਫੋਰਨੀਆ 'ਚ ਖੋਲਣਗੇ, 24 ਘੰਟੇ ਉਹ ਸੋ ਇਹ ਜਿਹੜਾ ਏਜੰਸੀਆਂ ਦਾ ਹੀ ਨੈਟਵਰਕ ਬਾਹਰ ਸਾਡੀ ਜਿਹੜੀ ਮਾੜੀ ਮੋਟੀ ਐਕਟੀਵਿਟੀ ਹੈ ਪੰਥਕ ਹਲਕਿਆਂ ਦੀ ਉਸ ਨੂੰ ਵੀ ਡਿਸਟਰੋਏ ਕਰਨ ਦੇ ਲਈ ਇਹ ਸਾਜ਼ਿਸ਼ਾਂ ਕਰ ਰਹੇ ਨੇ। ਸੋ ਇਹ ਸਾਡੇ ਸਾਹਮਣੇ ਚੈਲੰਜ ਨੇ ਜੀ। ਡਾਕਟਰ ਸਾਹਿਬ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।